ਬਿਲਕੁਲ ਜੀ। ਭਾਰਤ ਦੀਆਂ ਸੜਕਾਂ ਕਹਿੰਦੇ ਦੁਨੀਆ ਭਰ ਨਾਲੋਂ ਜਾਨਲੇਵਾ, ਸਰਵੇ ਰਿਪੋਰਟ ਦੇ ਵਿੱਚ ਸ਼ਰਮਾ ਜੀ ਦਾਅਵਾ ਕੀਤਾ ਗਿਆ। ਬਿਲਕੁਲ ਬੜਾ ਇੱਕ ਭਿਆਨਕ ਤੱਥ ਹੈ ਪ੍ਰਵੀਨ ਜੀ ਸਾਡੇ ਸਾਹਮਣੇ ਹੂੰ। ਕਿ ਅਕਸਰ ਅੱਜ ਦੇ ਦੌਰ ਦੇ ਵਿੱਚ ਜਦੋਂ ਸੜਕ ਹਾਦਸੇ ਵਾਪਰਦੇ ਨੇ ਤਾਂ ਉਹਦੇ ਕੁਝ ਪਹਿਲੂ ਬੜੇ ਚਰਚਾ 'ਚ ਰਹਿੰਦੇ ਨੇ। ਇੱਕ ਚਰਚਾ 'ਚ ਇਹ ਰਹਿੰਦਾ ਕਿ ਭਾਈ ਅੱਜ-ਕੱਲ੍ਹ ਲੋਕ ਨਾ ਪੀ ਖਾ ਕੇ ਬਹੁਤ ਗੱਡੀਆਂ ਚਲਾਉਣ ਲੱਗ ਗਏ। ਜੀ। ਦੂਜਾ ਰਹਿੰਦਾ ਕਿ ਮੋਬਾਇਲ ਦੀ ਵਰਤੋਂ ਬਹੁਤ ਹੁੰਦੀ ਆ। ਇਹ ਇੱਕ ਹਾਦਸਿਆਂ ਦਾ ਕਾਰਨ ਬਣਦਾ। ਇਹਨਾਂ ਦੋ ਕਾਰਨਾਂ ਨੂੰ ਅਹਿਮ ਮੰਨਿਆ ਜਾਂਦਾ। ਪਰ ਮੈਂ ਜਦੋਂ ਇਹ ਪੂਰਾ ਸਰਵੇ ਦੇਖ ਰਿਹਾ ਸੀਗਾ, ਜਦੋਂ ਮੈਂ ਕੁਝ ਤੱਥ ਸਾਡੇ ਕੇਂਦਰੀ ਸੜਕ ਵਿਭਾਗ ਦੇ ਹਵਾਲੇ ਨਾਲ ਨੇ, ਕੁਝ ਤੱਥ ਵਰਲਡ ਬੈਂਕ ਦੇ ਹਵਾਲੇ ਨਾਲ ਨੇ, ਹੈਨਾ, ਕੁਝ ਹੋਰ ਵੱਖ-ਵੱਖ ਜਿਹੜੇ ਸਰਵੇ ਟੀਮਾਂ ਨੇ ਜਿਹੜੀਆਂ ਸੜਕੀ ਹਾਦਸਿਆਂ ਨੂੰ, ਸੜਕੀ ਨਿਰਮਾਣ ਨੂੰ ਗੌਰ ਕਰਦੀਆਂ, ਉਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਰਿਪੋਰਟ ਹੈ। ਉਹ ਰਿਪੋਰਟ ਇਹ ਦਮ ਭਰਦੀ ਆ ਪ੍ਰਵੀਨ ਜੀ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਸੜਕ ਹਾਦਸੇ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਸਾਰਿਆਂ ਨਾਲੋਂ ਨੰਬਰ 1 ਤੇ ਅਸੀਂ ਜੀ। ਜੇਕਰ ਦੁਨੀਆ ਦੀਆਂ ਸੜਕਾਂ ਜਾਨਲੇਵਾ ਨੇ ਤਾਂ ਸਭ ਤੋਂ ਵੱਧ ਜਾਨਲੇਵਾ ਭਾਰਤ ਦੀਆਂ ਸੜਕਾਂ ਨੇ ਜੀ। ਭਾਰਤ ਦੇਸ਼ ਦੀਆਂ ਸੜਕਾਂ ਕਹਿੰਦੇ ਦੁਨੀਆ ਦੀਆਂ ਸਭ ਤੋਂ ਵੱਧ ਜਾਨਲੇਵਾ ਸੜਕਾਂ ਚੋਂ ਇੱਕ ਨੇ। ਭਾਰਤ ਦੇ ਵਿੱਚ ਹਰ ਸਾਲ ਕਹਿੰਦੇ 9 ਲੱਖ ਸੜਕ ਹਾਦਸੇ ਵਾਪਰਦੇ ਨੇ। ਠੀਕ ਹੈ। ਭਾਰਤ 'ਚ ਹਰ ਸਾਲ 9 ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਹਿੰਦੇ। ਉਹ ਅੱਛਾ। ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਕੜਾ ਹੈ। ਵਰਲਡ ਬੈਂਕ ਅਨੁਸਾਰ ਕਹਿੰਦੇ ਇਹਨਾਂ ਹਾਦਸਿਆਂ ਦੇ ਵਿੱਚ 12 ਲੱਖ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੁੰਦਾ। 12 ਲੱਖ 12.8 ਲੱਖ ਕਰੋੜ ਦਾ ਨੁਕਸਾਨ ਹੈ। ਇਹ ਭਾਰਤ ਦਾ ਹੈ ਸਰ। ਜੀ। ਸੜਕ ਹਾਦਸਿਆਂ ਦੇ ਵਿੱਚ 12.8 ਲੱਖ ਕਰੋੜ ਦਾ ਨੁਕਸਾਨ ਹੋ ਜਾਂਦਾ ਇੱਕ ਸਾਲ ਦੇ ਵਿੱਚ। ਠੀਕ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿਹੜੇ ਕਹਿੰਦੇ ਕਿ ਉਹਨਾਂ ਦੀ ਇਹ ਟਾਰਗੇਟ ਹੈ ਕਿ 2025 ਤੱਕ ਭਾਰਤੀ ਜਿਹੜੇ ਸੜਕਾਂ ਨੇ ਉਹਨਾਂ ਦਾ ਨਿਰਮਾਣ ਅਸੀਂ ਇਹੋ ਜਿਹਾ ਕਰ ਦਈਏ ਕਿ ਇਹਨਾਂ ਸੜਕ ਹਾਦਸਿਆਂ 'ਚ 50% ਗਿਰਾਵਟ ਆ ਜਾਵੇ। ਮਤਲਬ ਜਿਹੜਾ ਅੰਕੜਾ ਅੱਜ 9 ਲੱਖ ਦਾ ਹੈ ਉਹ 4-4.5 ਲੱਖ ਤੇ ਆ ਜਾਵੇ। ਪਹਿਲਾ ਟਾਰਗੇਟ ਇਹ ਆ ਜੀ। ਉਹਦੇ ਲਈ ਕਰਨਾ ਕੀ ਪਊਗਾ? ਦੁਨੀਆ 'ਚ 10 ਜੇਕਰ ਕਹਿੰਦੇ ਸੜਕ ਹਾਦਸੇ ਹੁੰਦੇ ਨੇ ਤਾਂ ਉਹਨਾਂ 'ਚੋਂ ਇੱਕ ਭਾਰਤ 'ਚ ਹੁੰਦਾ ਹੈ ਨਾ। ਤੇ ਭਾਰਤ 'ਚ 4 ਮਤਲਬ ਕਿ ਹਾਦਸਿਆਂ 'ਚ ਹੋਣ ਵਾਲੇ 4 ਸਭ ਤੋਂ ਵੱਡੇ ਕਾਰਨ ਇਹਦੇ ਲੱਭੇ ਜਾ ਰਹੇ। ਸੋ ਇਸ ਲਈ ਦੁਨੀਆ ਭਰ 'ਚੋਂ ਸਾਡੀਆਂ ਸੜਕਾਂ ਵੀ ਸਭ ਤੋਂ ਵੱਧ ਜਾਨਲੇਵਾ। ਦੁਨੀਆ ਦੇ 10 ਦੇ ਵਿੱਚੋਂ ਇੱਕ ਹਾਦਸਾ ਸਾਡਾ ਹੈ ਨਾ। ਤੇ ਇਹਦੇ ਪਿੱਛੇ ਮੁੱਖ 4 ਕਾਰਨ ਨੇ ਜਿਹੜੇ ਨਿਤਿਨ ਗਡਕਰੀ ਕਹਿੰਦੇ ਆ ਕਿ ਇਹ ਪਹਿਲੋਂ ਤੇ ਕੰਮ ਕਰਨਾ ਪੈਣਾ ਤਾਂ ਅਸੀਂ 50% ਘਟਾ ਲਿਓ। ਟਾਰਗੇਟ 2025 ਦਾ ਮਿਥਿਆ। ਠੀਕ ਹੈ। ਉਹਦੇ ਲਈ ਮੈਂ ਦੇਖ ਰਿਹਾ ਸੀਗਾ ਕਿ ਸਭ ਤੋਂ ਵੱਡਾ ਕਾਰਨ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਟਰੱਕਾਂ ਵਾਲੇ ਬਹੁਤ ਐਕਸੀਡੈਂਟ ਕਰਦੇ ਨੇ। ਹਾਂਜੀ। ਆਪਾਂ ਨੂੰ ਲੱਗਦਾ ਕਿ ਦਾਰੂ ਪੀ ਕੇ ਬਹੁਤ ਐਕਸੀਡੈਂਟ ਹੁੰਦੇ ਨੇ। ਹਾਂਜੀ। ਆਪਾਂ ਨੂੰ ਲੱਗਦਾ ਕਿ ਹਾਂ ਮੋਬਾਈਲ ਕਾਰਨ ਹਾਦਸੇ ਹੁੰਦੇ ਨੇ। ਪਰ ਅੰਕੜੇ ਸਰਵੇ ਕੁਝ ਹੋਰ ਦੱਸਦੇ ਨੇ। ਅੱਛਾ। ਸਭ ਤੋਂ ਵੱਡਾ ਕਾਰਨ ਹੈ ਸੜਕ ਹਾਦਸਿਆਂ ਦਾ ਡਿਜ਼ਾਈਨਿੰਗ ਸੜਕਾਂ ਦੀ। ਠੀਕ ਹੈ। ਕਹਿੰਦੇ ਕਿ 80% 90% ਜਿਹੜੀਆਂ ਹੁਣ ਸੜਕਾਂ ਦੇ ਨਿਰਮਾਣ ਹੋ ਰਹੇ ਨੇ ਜਦ ਤੋਂ ਟੈਕਨੋਲੋਜੀ ਜ਼ਿਆਦਾ ਹਾਈਟੈਕ ਹੋਈ ਹੈ ਉਹ ਤਦ ਤੋਂ ਸੜਕਾਂ ਦੇ ਨਿਰਮਾਣ ਕਹਿੰਦੇ ਕਿ ਟੈਕਨੋਲੋਜੀ ਦੇ ਹਵਾਲੇ ਨਾਲ, ਸੌਫਟਵੇਅਰ ਦੇ ਹਵਾਲੇ ਨਾਲ ਹੁੰਦੇ ਨੇ। ਧਰਾਤਲ ਤੇ ਜਾ ਕੇ ਦੇਖਦੇ ਹੀ ਨਹੀਂ ਗੇ। ਧਰਾਤਲ ਦੀ ਸਥਿਤੀ ਹੋਰ ਹੁੰਦੀ ਹੈ ਜੀ। ਕਰਬ ਹੈ ਜੀ ਇੰਨਾ ਮੋੜ ਦੇ ਦਿਓ ਪਰ ਉਹਦੇ ਆਲੇ ਦੁਆਲੇ ਜੰਗਲ ਹੈ, ਦਰਖਤ ਹੈ, ਖੇਤ ਨੇ, ਉਹਨੂੰ ਦਿਖੂਗਾ ਕਿ ਨਹੀਂ ਦਿਖੂਗਾ ਇਹ ਦੇਖਦੇ ਹੀ ਨਹੀਂ ਗੇ ਜੀ। ਇਸ ਲਈ ਇਸ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਤਾਂ ਸਭ ਤੋਂ ਜ਼ਿਆਦਾ ਸੜਕ ਹਾਦਸਿਆਂ ਦਾ ਕਾਰਨ ਕਹਿੰਦੇ ਜੀ 25% ਹਾਦਸੇ ਘਟ ਸਕਦੇ ਨੇ ਜੇਕਰ ਸੜਕ ਦਾ ਡਿਜ਼ਾਈਨ ਸਹੀ ਹੋ ਜਾਵੇ। ਠੀਕ ਹੈ। ਤੇ ਜਿਹੜੇ ਹਾਦਸਿਆਂ ਦੀ ਗੱਲ ਹੈ ਸਭ ਤੋਂ ਜ਼ਿਆਦਾ 2 ਵੀਲਰ ਦੇ ਹਾਦਸੇ ਹੁੰਦੇ ਆ ਜੀ। ਅੱਛਾ। 2 ਪਹੀਆ ਦੇ ਹਾਦਸੇ 40% ਹੈ। 40.7% ਜਿੰਨੇ 100 ਹਾਦਸੇ ਹੋਏ ਭਾਰਤ ਦੇ ਵਿੱਚ ਉਹਨਾਂ ਚੋਂ 40.7% 2 ਪਹੀਆ ਵਾਹਨ, ਸਕੂਟਰ, ਮੋਟਰਸਾਈਕਲ ਦੇ ਆ। ਜਦੋਂ ਕਿ 2 ਪਹੀਆ ਤੁਹਾਡੇ ਲੋਕਲ ਵਾਹਨ ਹੈ। ਇਹਨੂੰ ਤੁਸੀਂ ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ, ਕਸਬੇ ਦੇ ਅੰਦਰ ਆਪਣੀ ਫਿਰਨੀ ਤੱਕ ਹੈ ਨਾ ਉਨਾ ਕੁ ਤਾਂ ਚਲਾ ਸਕਦੇ ਹੋ। ਪਰ ਸਾਡੇ ਵੱਲ ਤਾਂ ਇੱਥੇ 100 ਕਿਲੋਮੀਟਰ ਤੱਕ ਆਮ ਸਮਝਦੇ ਕਿ ਕੋਈ ਚੱਕਰ ਨੀ ਗਾ। ਚਲੋ ਜਿਹੜੇ ਯਾਤਰਾਵਾਂ ਤੇ ਜਾਂਦੇ ਨੇ 2 ਵੀਲਰਾਂ ਤੇ ਕੋਈ ਵੱਖਰਾ ਪਹਿਲੂ ਹੈ। ਪਰ ਜਿਹੜੇ ਉਹੀ ਸ਼ਹਿਰ ਨੂੰ ਵੀ ਨਿਆਣੇ ਵੀ 3 ਲੱਦ ਲਏ, ਘਰ ਵਾਲੀ ਵੀ ਬਿਠਾ ਲਈ, ਨਿਆਣੇ ਵੀ 2 ਬਿਠਾ ਲਏ, ਉਹ ਵੱਡਾ ਹਾਦਸਿਆਂ ਦਾ ਕਾਰਨ ਬਣਦਾ। ਸੋ 40.7% 2 ਪਹੀਆ, ਫਿਰ ਉਹ ਤੋਂ ਘੱਟ ਪੈਦਲ ਵਾਲੇ ਜ਼ਿਆਦਾ ਹਾਦਸੇ ਸ਼ਿਕਾਰ ਹੁੰਦੇ ਨੇ। ਇਹ ਫੇਟ ਦਾ ਸ਼ਿਕਾਰ ਹੁੰਦੇ ਨੇ। ਪ੍ਰਵੀਨ ਜੀ ਪੈਦਲ ਚੱਲਣ ਦੀ ਇੱਕ ਧਾਰਨਾ ਹੈ ਕਿ ਜਿੱਧਰੋਂ ਵਾਹਨ ਆ ਰਹੇ ਨੇ ਤਾਂ ਉਲਟ ਦਿਸ਼ਾ 'ਚ ਚੱਲਣਾ ਚਾਹੀਦਾ ਪੈਦਲ।
ਇਹ ਟ੍ਰੈਫਿਕ ਦਾ ਨਿਯਮ ਦੱਸਦਾ। ਪਰ ਜੀ ਸਾਡੇ ਸਮਝਾਇਆ ਗਿਆ ਖੱਬੇ ਹੱਥ ਚੱਲੋ ਤਾਂ ਖੱਬੇ ਹੱਥ ਆਪ ਚਲੋ, ਪਿੱਛੋਂ ਗੱਡੀ ਆਉਂਦੀ ਹੈ ਫੈਟ ਮਾਰ ਜਾਂਦੀ ਹੈ। ਜੇ ਬਹੁਤ ਤੁਸੀਂ ਹਾਦਸੇ ਪੈਦਲ ਉਲਟ ਦਿਸ਼ਾ ਚੱਲੋਗੇ ਤੁਹਾਨੂੰ ਸਾਹਮਣੇ ਆਉਂਦੀ ਚੀਜ਼ ਦਿਖ ਰਹੀ ਆ। ਹੂੰ ਪਰ ਇੱਥੇ 40% ਜੇ 2 ਵੀਲਰ ਤਾਂ ਹੂੰ 16.9 ਲਗਭਗ 17% ਪੈਦਲ ਵਾਲੇ ਬੰਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ। ਉਸ ਠੀਕ ਤੋਂ ਹੈ ਬਾਅਦ ਫਿਰ ਕਾਰ ਤੇ ਟੈਕਸੀ ਹੈ, ਉਹ ਵੀ 16.4%। ਲਗਭਗ ਪੈਦਲ ਤੇ ਕਾਰ ਟੈਕਸੀਆਂ ਦਾ ਐਕਸੀਡੈਂਟ ਬਰਾਬਰ ਹੈ। ਹੂੰ ਤੇ ਉਹ ਤੋਂ ਬਾਅਦ ਟਰੱਕਾਂ ਦੀ ਵਾਰੀ ਆਉਂਦੀ ਜਿਹੜੇ 9% ਤੋਂ ਵੀ ਘੱਟ ਨੇ, 8.9% ਟਰੱਕਾਂ ਕਾਰਨ ਹਾਦਸੇ ਹੁੰਦੇ ਨੇ। ਜੀ ਤੇ ਫਿਰ ਆਟੋ ਰਿਕਸ਼ਾ 4% ਹੈ, ਸਾਈਕਲ 3% ਹੈ, ਬੱਸਾਂ 2.5% ਨੇ, ਤੇ ਅਦਰਜ 6.5% ਹੈਗੇ ਨੇ। ਠੀਕ ਹੈ ਇਹ ਇਸ ਤਰ੍ਹਾਂ। ਹੁਣ ਇਹਦੇ ਵਿੱਚੋਂ ਜਿਹੜੀ ਗੱਲ ਆ ਗਈ ਕਿ ਰੂਲਸ ਤੋੜਨ ਕਾਰਨ ਜਿਹੜੇ ਹਾਦਸੇ ਹੁੰਦੇ ਨੇ। ਹੁਣ ਇੱਥੇ ਆਪਾਂ ਨੂੰ ਲੱਗਦਾ ਹੋਊਗਾ ਕਿ ਹਾਂ ਸਭ ਤੋਂ ਬੜਾ ਕਾਰਨ ਮੋਬਾਈਲ ਜਾਂ ਸ਼ਰਾਬ ਹੋਊਗੀ, ਨਹੀਂ। ਇੱਥੇ ਸਭ ਤੋਂ ਵੱਡਾ ਕਾਰਨ ਓਵਰ ਸਪੀਡ ਹੈ, ਓਵਰ ਤੇਜ਼ ਗੱਡੀਆਂ ਚਲਾਉਣ ਦਾ ਕਾਰਨ। ਜੀ ਤੇਜ਼ ਗੱਡੀਆਂ ਚਲਾਉਣ ਨਾਲ ਸਭ ਤੋਂ ਜ਼ਿਆਦਾ ਓਵਰ ਸਪੀਡ ਕਾਰਨ ਜ਼ਿਆਦਾ ਹਾਦਸੇ ਵਾਪਰਦੇ ਨੇ। 70% 69.6% ਸੜਕ ਹਾਦਸੇ ਤੇਜ਼ ਸਪੀਡ ਕਾਰਨ ਵਾਪਰ ਰਹੇ ਨੇ ਜੀ। ਇੱਥੋਂ ਦਾ ਜਲਾਲ। ਉਹ ਤੋਂ ਬਾਅਦ ਗਲਤ ਦਿਸ਼ਾ ਕਾਰਨ 5.5% ਦੇ ਕਰੀਬ ਨੇ। ਫਿਰ ਜਿਹੜੀ ਦਾਰੂ ਪੀ ਕੇ ਸ਼ਰਾਬ ਪੀ ਕੇ ਨਸ਼ਾ ਕਰਕੇ ਆ ਉਹ 2.2% ਹਾਦਸੇ ਨੇ ਜੀ। ਮੋਬਾਈਲ ਕਾਰਨ 1.9%। ਹਾਦਸਿਆਂ ਦਾ 1.9% ਹੈ। ਉਸ ਹਿਸਾਬ ਨਾਲ ਵੀ ਕਿੰਨਾ ਬਣਦਾ ਹੋਊਗਾ 9 ਲੱਖ ਚੋਂ ਹਿਸਾਬ ਲਾ ਲਓ 1% ਵੀ। ਇਹਨੂੰ ਛੋਟੇ ਨਹੀਂ ਸਮਝਣ ਦੀ ਲੋੜ। ਇਹਦਾ ਮਤਲਬ ਇਹ ਨਹੀਂਗਾ ਕਿ ਮੋਬਾਈਲ ਵਰਤ ਲਓ, ਇਹਦਾ ਮਤਲਬ ਇਹ ਨਹੀਂਗਾ ਕਿ ਦਾਰੂ ਪੀ ਕੇ ਗੱਡੀਆਂ ਚਲਾ ਲਓ। ਸੋ ਇਸ ਲਈ ਓਵਰ ਸਪੀਡ ਨਾਲ 70% ਦੇ ਕਰੀਬ, ਗਲਤ ਦਿਸ਼ਾ ਨਾਲ 5.5% ਦੇ ਕਰੀਬ, ਸ਼ਰਾਬ ਪੀ ਕੇ ਗੱਡੀਆਂ ਚਲਾਉਣ ਨਾਲ 2.2%, ਇਸੇ ਤਰ੍ਹਾਂ ਮੋਬਾਈਲ ਨਾਲ 1.9%, ਇਸੇ ਤਰ੍ਹਾਂ ਫਿਰ ਜਿਹੜਾ ਰੈੱਡ ਲਾਈਟ ਜੰਪ ਕਰਦੇ ਆ ਉਹਦੇ ਨਾਲ ਵੀ 0.5% ਦੇ ਕਰੀਬ। ਤੇ ਇਹ ਤੋਂ ਬਿਨਾਂ ਹੋਰ ਕਾਰਨ ਵੀ ਨੇ 20.5%। ਹੋਰ ਕਾਰਨਾਂ ਕਰਕੇ ਵੀ 20% ਹਾਦਸੇ ਵਾਪਰਦੇ। ਹੁਣ ਹੋਰ ਕਾਰਨ ਕਿਹੜੇ ਨੇ? ਭਾਰਤ ਦੇ ਵਿੱਚ 50 ਲੱਖ ਅਵਾਰਾ ਪਸ਼ੂ ਭਟਕਦੇ ਆ। ਠੀਕ ਹੈ। ਤੁਸੀਂ ਕਹਿੰਦੇ ਨਹੀਂ ਜੀ ਗਊ ਸਾਡੀ ਮਾਤਾ ਹੈ, ਤੇ ਜੇ ਮਾਤਾ ਫਿਰ ਉਹ ਸੜਕ ਹਾਦਸੇ ਜਿਹਨਾਂ ਦੀ ਜਾਨ ਲੈਂਦੀ ਆ ਉਹ ਵੀ ਕੋਈ ਇਨਸਾਨ ਨੇ ਭਾਈ, ਉਹ ਵੀ ਰੱਬ ਦੇ ਭਗਤ ਨੇ, ਉਹ ਵੀ ਰਾਮ ਨੂੰ ਚਾਹਣ ਵਾਲੇ ਨੇ, ਉਹਨੂੰ ਤਾਂ ਬਚਾ ਲਓ ਫਿਰ ਜੀ। 50 ਲੱਖ ਅਵਾਰਾ ਪਸ਼ੂ ਐਵਰੇਜ ਆ, ਰੋਜ਼ ਵੱਧਦੇ ਕਿੰਨੇ ਹੋਣੇ ਸਾਨੂੰ ਨਹੀਂ ਪਤਾ। ਬਿਨਾ 1.5 ਕਰੋੜ ਕੁੱਤੇ ਆ ਸੜਕਾਂ ਤੇ। ਉਹ ਅੱਛਾ ਜੀ, ਉਹ ਵੱਖਰੇ ਆ, ਪਸ਼ੂਆਂ ਤੋਂ ਵੱਖਰੇ ਆ ਉਹ। 50 ਲੱਖ ਪਸ਼ੂ ਨੇ, 1.5 ਕਰੋੜ ਅਵਾਰਾ ਕੁੱਤੇ ਨੇ। ਆਹ ਨੇ ਜਿਹੜੇ ਅਦਰ ਚ ਫਿਰ 20% ਹਾਦਸੇ। ਠੀਕ ਹੈ। ਸਾਡੇ ਅਜੇ ਵੀ ਗੱਡੀਆਂ ਕਾਰਾਂ ਦੀ ਉਹ ਸੇਫਟੀ ਨਹੀਂ ਆਈ। ਅਸੀਂ ਅਜੇ ਉਹ ਟੈਸਟ ਤੱਕ ਨਹੀਂ ਪਹੁੰਚੇ। ਅਮਰੀਕਾ ਵਰਗੀ ਟੈਕਨੋਲੋਜੀ ਦੇ ਲੈਵਲ ਦੀਆਂ ਅਜੇ ਸਾਡੀਆਂ ਗੱਡੀਆਂ ਨਹੀਂ ਹੈਗੀਆਂ। ਸਪੀਡ ਸੀ ਬਣਾਤੀ 200 ਹੈ ਨਾ, ਤੇ ਪਰ ਜਦ ਗੱਡੀ ਟਕਰਾਉਂਦੀ ਆ ਫਿਰ ਲੱਭਦਾ ਕੁਛ ਨਹੀਂਗਾ ਜੀ। ਫਿਰ ਕਹਿੰਦੇ ਜੀ ਇਸ ਕਾਰਨ ਨਹੀਂ ਖੁੱਲਿਆ 에ਅਰਬੈਗ, ਆਹ ਕਾਰਨ ਨਹੀਂ ਸੀ ਜੀ, ਉੱਪਰ ਵਾਲੀ ਛੱਤ ਲੱਗੀ ਆ, ਖੁੰਝਾ ਨਹੀਂ ਲੱਗਿਆ, ਤਾਂ ਫਿਰ ਜਾਨ ਜਾਂਦੀ ਆ। ਸਾਡੇ ਅਜ਼ੀਜ਼ ਮਿੱਤਰ ਦੀ ਇੱਕ ਜਾਨ ਜੰਗ ਬਹਾਦਰ ਜੰਗੀ ਦੀ ਹੁਣ ਇੱਕ ਹਾਦਸੇ 'ਚ ਹੋਈ ਆ। ਅਜੇ ਨਵੀਂ ਟਰਨਲ ਖੁੱਲੀ ਹੈ ਜੀ, ਕਹਿੰਦੇ ਮਨਾਲੀ ਨੂੰ ਨਵਾਂ ਰਾਹ ਖੁੱਲ ਗਿਆ, ਤੇ ਉਹ ਹਾਦਸੇ ਸ਼ਿਕਾਰ ਹੋਇਆ। ਵੱਡੀ ਗੱਡੀ ਆ, ਨਾਮੀ ਗੱਡੀ ਆ, ਤੇ ਪਰ 에ਅਰਬੈਗ ਨਹੀਂ ਖੁੱਲਿਆ। ਕਹਿੰਦੇ ਕਿਉਂ ਜੀ? ਫਰੰਟ ਤਾਂ ਲੱਗਿਆ ਨਹੀਂ ਗੱਡੀ ਦਾ, ਸ਼ੀਸ਼ਾ ਵੱਜਿਆ ਜੀ ਉੱਪਰ ਵਾਲਾ, ਤੇ ਉਹ ਨਾੜ ਕੱਟੀ ਗਈ। ਸੋ ਇਸ ਲਈ ਇਹ ਹਾਦਸਿਆਂ ਦੇ ਕਾਰਨ ਨੇ। ਸੋ ਦੇਸ਼ ਦੇ ਵਿੱਚ ਸੜਕ ਹਾਦਸੇ ਦੁਨੀਆ ਭਰ ਨਾਲੋਂ ਵੱਧ ਨੇ, ਤੇ ਉਹਨਾਂ ਦੇ ਕਾਰਨ ਵੀ ਸਾਡੇ ਸਾਹਮਣੇ ਨੇ। ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਜ਼ਰੂਰ ਨੇ, ਪਰ ਅਜੇ ਵੀ ਸੁਧਾਰ ਸਾਨੂੰ ਲੋਕਾਂ ਨੂੰ ਵੀ, ਵਾਹਨ ਚਲਾਉਣ ਵਾਲਿਆਂ ਨੂੰ ਵੀ, ਵਾਹਨ ਵੇਚਣ ਵਾਲੀਆਂ ਕੰਪਨੀਆਂ ਨੂੰ ਵੀ, ਸਰਕਾਰਾਂ ਨੂੰ ਵੀ ਕੁਝ ਸਖਤ ਨਿਯਮ ਵੀ ਕਰਨੇ ਪੈਣਗੇ, ਕੁਝ ਆਪਣੇ ਆਪ ਤੇ ਵੀ ਸਾਨੂੰ ਸਖਤੀ ਕਰਨੀ ਪਏਗੀ। ਇਹ ਬਹੁਤ ਭਿਆਨਕ ਖੂਨੀ ਇਹ ਤੋਂ ਵੱਡਾ ਅੱਤਵਾਦ ਕੋਈ ਨਹੀਂਗਾ ਸੜਕ ਹਾਦਸਿਆਂ ਤੋਂ ਵੱਡਾ। ਜੀ ਬਿਲਕੁਲ। ਸ਼ਰਮਾ ਜੀ, ਜਦੋਂ 2012 ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਭਾਰਤ ਦੇ ਵਿੱਚ ਵਾਪਰੀ ਸੀ, ਦੁਨੀਆ ਭਰ ਦੇ ਵਿੱਚ ਭਾਰਤ ਸ਼ਰਮਸਾਰ ਹੋਇਆ ਸੀ, ਨਿਰਭਇਆ ਕਾਂਡ ਜਿਹਨੂੰ ਆਪਾਂ ਕਹਿੰਦੇ, ਉਦੋਂ ਬੜਾ ਜ਼ੋਰ ਦਿੱਤਾ ਗਿਆ ਸੀਗਾ। ਅੱਜ ਜਿਹੜੇ ਸੱਤਾਧਾਰੀ ਨੇ ਇਹ ਵੀ ਉਦੋਂ ਧਰਨੇ ਮੁਜ਼ਾਹਰੇ ਕਰਦੇ ਹੁੰਦੇ ਸੀਗੇ ਕਿ ਭਾਈ ਵੂਮਨ ਐਮਪਾਵਰਮੈਂਟ, ਲੋਕਾਂ, ਔਰਤਾਂ ਦੀ ਸੁਰੱਖਿਆ, ਔਰਤਾਂ ਨੂੰ ਹੋਰ ਇੰਪਾਵਰ ਕਰਨ ਵਾਸਤੇ ਕੰਮ ਹੋਣੇ ਚਾਹੀਦੇ ਆ। ਪਿਛਲੇ ਦਿਨੀ ਮੋਦੀ ਸਾਹਿਬ ਨੇ ਵੀ ਇੱਕ ਬਹੁਤ ਤਗੜਾ ਭਾਸ਼ਣ ਦਿੱਤਾ ਸੀ ਵੂਮਨ ਐਮਪਾਵਰਮੈਂਟ ਤੇ। ਉਹਨਾਂ ਦੇ ਹੀ MP, ਉਹਨਾਂ ਦੇ ਹੀ ਜਿਹੜਾ ਰੈਸਲਿੰਗ ਦਾ ਇੱਕ ਕਰਤਾ ਧਰਤਾ ਕਹਿ ਲਓ, ਜਿਹੜੀ ਰੈਸਲਿੰਗ ਫੈਡਰੇਸ਼ਨ ਹੈ, ਉਹਦੇ ਉੱਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਾਏ ਨੇ। ਤੇ ਉਹ ਐਲੀਗੇਸ਼ਨ ਕੋਈ ਇਹ ਨਹੀਂਗਾ ਕਿ ਕਿਸੇ ਸਧਾਰਨ ਬੰਦੇ ਨੇ ਲਾਏ ਨੇ, ਉਹਨਾਂ ਲੋਕਾਂ ਦੇ ਲਾਏ ਨੇ, ਜਿਹੜੇ ਉਹਨਾਂ ਕੁੜੀਆਂ ਵੱਲੋਂ ਲਾਏ ਗਏ ਨੇ, ਜਿਹੜੀਆਂ ਭਾਰਤ ਦੇ ਵਿੱਚੋਂ ਕੁਛ ਨੇ, ਜਿਹੜੇ ਲੋਕ, ਕੁਛ ਸੈਂਕੜੇ ਵੀ ਨਹੀਂ ਗੇ, ਉਹ ਕੁਛ ਪਹਿਲੇ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਵਰਲਡ ਜਾਣਦਾ। ਪਰ
ਕੋਈ ਕੰਨ ਦੇ ਉੱਤੇ ਸੁਣਵਾਈ ਜੂੰ ਸਰਕੀ ਸੁਣਵਾਈ ਕੋਈ ਨਹੀਂ। ਸੁਣਵਾਈ ਨਹੀਂ। ਹਾਂਜੀ, ਅੱਜ 32 ਦਿਨ ਹੋ ਗਏ ਆ,